ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ ਅੱਜ 18 ਜਨਵਰੀ ਦਿਨ ਸੋਮਵਾਰ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 18 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਚਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਆ ਵੀ ਉਹ ਯੂਰਪ ਤੇ ਬ੍ਰਾਜ਼ੀਲ ਤੋਂ ਜਿਹੜੇ ਲੋਕਾਂ ਦੇ ਉੱਤੇ ਰਿਸਟ੍ਰਿਕਸ਼ਨ ਲਾਈ ਹੋਈ ਸੀ USA ਦੇ ਵਿੱਚ ਆਉਣ ਦੀ, ਉਸ ਨੂੰ ਉਹ ਕਹਿੰਦੇ ਆ ਵੀ ਓਪਨ ਕਰ ਦਿੱਤਾ ਜਾਊਗਾ ਇਫੈਕਟਿਵ ਜਨਵਰੀ 26 ਤੋਂ। ਉਸ ਟਾਈਮ ਦੇ ਉੱਤੇ ਜਿਹੜੇ ਆ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਪ੍ਰੈਜ਼ੀਡੈਂਟ ਹੋਣਗੇ। ਇਹ ਸੇਮ ਡੇ ਹੀ ਆ ਜਦੋਂ ਸੈਂਟਰ ਫॉर ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵਾਲਿਆਂ ਨੇ ਜਿਹੜਾ ਨਵਾਂ ਰੂਲ ਜਾਰੀ ਕੀਤਾ ਸੀ ਵੀ ਜਿਹੜਾ ਵੀ USA ਦੇ ਵਿੱਚ ਆਊਗਾ ਉਸ ਨੂੰ ਕੋਵਿਡ ਦਾ ਟੈਸਟ ਕਰਾ ਕੇ ਆਉਣਾ ਪਊਗਾ। ਜੇ ਨੈਗੇਟਿਵ ਟੈਸਟ ਆਊਗਾ ਤਦ ਹੀ ਉਹ ਉਸ ਨੂੰ ਐਂਟਰ ਹੋਣ ਦੇਣਗੇ। ਪਰ ਦੂਸਰੇ ਪਾਸੇ ਜੋ ਬਾਈਡਨ ਦੇ ਜਿਹੜੇ ਆਉਣ ਵਾਲੇ ਪ੍ਰੈਸ ਸੈਕਟਰੀ ਆ, ਉਹਨਾਂ ਨੇ ਟਵੀਟ ਕੀਤਾ ਆ ਵੀ ਇਹ ਪੈਂਡੈਮਿਕ ਦੀ ਕੰਡੀਸ਼ਨ ਬਹੁਤ ਬੈਡ ਹੋ ਰਹੀ ਆ ਤੇ ਨਵੇਂ ਜਿਹੜੇ ਵੇਰੀਐਂਟਸ ਆ ਉਹ ਲੱਭ ਰਹੇ ਆ। ਆਪਾਂ ਸਵੇਰੇ ਵੀ ਖਬਰਾਂ ਸਾਂਝਾ ਕੀਤਾ ਸੀ ਤੇ ਇਹ ਰਿਸਟ੍ਰਿਕਸ਼ਨ ਜਿਹੜੀਆਂ ਚੱਕਣੀਆਂ ਨਹੀਂ ਚਾਹੀਦੀਆਂ। ਸੋ ਮੋਸਟ ਪ੍ਰੋਬਬਲੀ ਉਹ ਕਹਿੰਦੇ ਵੀ ਅਸੀਂ ਇਸ ਨੂੰ ਨਹੀਂ ਚੱਕਾਂਗੇ, ਇਸ ਨੂੰ ਰਿਵਰਸ ਕਰ ਦੇਵਾਂਗੇ। ਪਰ ਦੂਸਰੇ ਪਾਸੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਵਾਲੇ ਉਹ ਕਹਿੰਦੇ ਵੀ ਯੂਰਪ ਵਾਲਿਆਂ ਨੇ ਤੇ ਬ੍ਰਾਜ਼ੀਲ ਨੇ ਰਿਸਟ੍ਰਿਕਸ਼ਨ ਚੱਕ ਲਈਆਂ, ਇਸ ਕਰਕੇ ਅਸੀਂ ਚੱਕਣੀਆਂ ਚਾਹੁੰਦੇ ਹਾਂ। ਪਰ ਹਜੇ ਜਿਹੜਾ ਈਰਾਨ ਤੇ ਚਾਈਨਾ ਜਿਹੜੇ ਆ ਦੋ ਮੁਲਕ, ਉਹਨਾਂ ਤੋਂ ਜਿਹੜੀਆਂ ਰਿਸਟ੍ਰਿਕਸ਼ਨਸ ਨਹੀਂ ਚੱਕੀਆਂ ਜਾਣਗੀਆਂ। ਸਰੋਤਿਆਂ ਨੂੰ ਯਾਦ ਹੋਊਗਾ ਬਹੁਤ ਸਾਰੇ ਜਿਹੜੇ UK ਤੇ ਹੋਰ ਮੁਲਕਾਂ ਤੋਂ ਲੋਕ ਆ ਉਹਨਾਂ ਨੂੰ USA ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਗਿਆ ਅਨਲੈਸ ਕਿ ਜੇ ਕੋਈ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਜਿਹੜਾ ਆ ਉਹ ਵਾਪਸ USA ਦੇ ਵਿੱਚ ਆ ਰਿਹਾ ਸੀ। 2 ਮਿਲੀਅਨ ਲੋਕ ਜਿਹੜੇ ਆ COVID-19 ਦੇ ਨਾਲ ਪੂਰੇ ਦੁਨੀਆ ਦੇ ਵਿੱਚ ਮੌਤ ਦੀ ਘਾਟ ਚੜ੍ਹ ਗਏ ਆ। ਇਹ ਜੌਨ ਹੌਪਕਿਨ ਯੂਨੀਵਰਸਿਟੀ ਨੇ ਜਿਹੜਾ ਡਾਟਾ ਆ ਅੱਜ ਉਹ ਇਸ਼ੂ ਕੀਤਾ ਹੈਗਾ ਆ। USA ਦੇ ਵਿੱਚ ਹੁਣ ਤੱਕ 3,99,800 ਮੌਤਾਂ ਜਿਹੜੀਆਂ ਆ ਹੋ ਚੁੱਕੀਆਂ ਹੈਗੀਆਂ। 24 ਮਿਲੀਅਨ ਕੇਸ USA ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਜਿਹੜੇ ਆ ਪਾਏ ਗਏ ਹੈਗੇ ਆ। ਜੀ ਬਿਲਕੁਲ। ਸੋ ਲਗਾਤਾਰ ਕੇਸਿਸ ਜਿਹੜੇ ਆ ਉਹ ਵੱਧਦੇ ਹੀ ਜਾ ਰਹੇ ਆ ਤੇ ਸਥਿਤੀ ਜਿਹੜੀ ਕਾਫੀ ਗੰਭੀਰ ਬਣਦੀ ਜਾ ਰਹੀ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਜਿੱਦਾਂ ਤੁਸੀਂ ਆਲਰੇਡੀ ਦੱਸਤਾ, ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਹੀ ਜਾਰੀ ਜਿਹੜਾ ਉਹ ਰੱਖਣੀਆਂ ਚਾਹੁੰਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, US ਸੈਂਸਸ ਬਿਊਰੋ ਦੇ ਜਿਹੜੇ ਡਾਇਰੈਕਟਰ ਹੈਗੇ ਆ ਡਾਕਟਰ ਸਟੀਵਨ ਡਿਲਿੰਗਹੈਮ, ਉਹਨਾਂ ਨੇ ਕਹਿੰਦੇ ਆ ਵੀ ਉਹ ਰਿਜ਼ਾਈਨ ਕਰਨ ਜਾ ਰਹੇ ਨੇ। ਉਹਨਾਂ ਨੇ ਆਪਣਾ ਜਿਹੜਾ ਰਿਜ਼ਾਈਨ ਆ ਉਹ ਅਨਾਊਂਸ ਕਰ ਦਿੱਤਾ। ਕਹਿੰਦੇ ਆਪਣੇ ਸਕੈਜੂਲ ਆਪਣਾ ਪੂਰਾ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈਗਾ ਆ। 1 ਸਾਲ ਅਜੇ ਹੋਰ ਇਹ ਸਕੈਜੂਲ ਦੇ ਉੱਤੇ ਸੀਗੇ ਤੇ ਪਰ ਕਹਿੰਦੇ ਆ ਵੀ ਉਹ ਪਹਿਲਾਂ ਹੀ ਉਹਨਾਂ ਨੇ ਰਿਜ਼ਾਈਨ ਕਰਕੇ ਆਈ ਥਿੰਕ ਰਿਟਾਇਰਮੈਂਟ ਜਿਹੜੀ ਆ ਉਹ ਲੈਣ ਜਾ ਰਹੇ ਹੈਗੇ ਆ। ਸੋ ਕੁਛ ਸਮਾਂ ਪਹਿਲਾਂ ਇੰਸਪੈਕਟਰ ਜਨਰਲ ਦਾ ਮੈਮੋ ਜਿਹੜਾ ਆ ਉਹ ਕਹਿੰਦੇ ਪਬਲਿਕ ਹੋਇਆ ਸੀ, ਜਿਸ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜੇ ਇਨਵੋਲਵ ਸੀਗੇ ਉਹਨਾਂ ਨੂੰ ਸਟੈਂਡ ਡਾਊਨ ਕਰਨਾ ਚਾਹੀਦਾ ਆ ਤੇ ਡਿਸਕੰਟੀਨਿਊ ਦੇਅਰ ਡਾਟਾ ਰਿਵਿਊ ਜਿਹੜਾ ਆ ਉਹਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ। ਇਹ ਕਾਫੀ ਟਰਾਈ ਜਿਹੜੀ ਚੱਲ ਰਹੀ ਸੀ ਵੀ ਸੈਂਸਸ ਦਾ ਜਿਹੜਾ ਡਾਟਾ ਆ ਉਸ ਨੂੰ ਚੰਗੀ ਤਰ੍ਹਾਂ ਕੁਆਲਿਟੀ ਚੈੱਕ ਕਰਨ ਤੋਂ ਬਗੈਰ ਹੀ ਜਲਦੀ ਤੋਂ ਜਲਦੀ ਜਿਹੜਾ ਉਹ ਰਿਲੀਜ਼ ਕੀਤਾ ਜਾਵੇ।
ਉਹ ਇਸ ਕਰਕੇ ਵੀ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਇਹ ਵੀ ਚਾਹ ਰਹੀ ਸੀ ਵੀ ਇਹਨਾਂ ਸਾਰੇ ਆંકੜਿਆਂ ਦੇ ਵਿੱਚੋਂ ਜਿਹੜੇ ਅਨਡਾਕੂਮੈਂਟਡ ਵਾਲੇ ਆંકੜੇ ਵਿੱਚ ਨਾਲ ਪੇਸ਼ ਕਰਕੇ ਉਹਨਾਂ ਨੂੰ ਉਸ ਦੇ ਵਿੱਚੋਂ ਕੱਢ ਦਿੱਤਾ ਜਾਵੇ, ਜਿਸ ਦੇ ਉੱਤੇ ਕਈ ਥਾਵਾਂ ਤੋਂ ਅਦਾਲਤ ਦੇ ਵਿੱਚ ਉਹਨਾਂ ਨੂੰ ਆਗਿਆ ਜਿਹੜੀ ਉਹ ਨਹੀਂ ਸੀ ਮਿਲੀ। ਤੇ ਹੁਣ ਸੈਂਸਸ ਬਿਊਰੋ ਨੂੰ ਆਲਰੇਡੀ ਮੋਹਲਤ ਜਿਹੜੀ ਆ ਉਹ ਵਧਾਈ ਗਈ ਆ ਵੀ ਆਪਣਾ ਡਾਟਾ ਜਿਹੜਾ ਉਹ ਪੇਸ਼ ਕੀਤਾ ਜਾਵੇ। ਪਿਛਲੇ ਸਾਲ ਮਰਦਮਸ਼ੁਮਾਰੀ ਜਿਹੜੀ ਉਹ ਚੱਲਦੀ ਆ, ਪੈਨੇਡੈਮਿਕ ਦੇ ਚੱਲਦਿਆਂ ਮਰਦਮਸ਼ੁਮਾਰੀ ਦੇ ਵਿੱਚ ਕਈ ਤਰੀਕੇ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀਗਾ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਮਲਾਨੀਆ ਟਰੰਪ, ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਦੀ ਜਿਹੜੀ ਵਾਈਫ ਆ ਫਸਟ ਲੇਡੀ, ਉਸਨੇ ਆਪਣਾ ਫੇਅਰਵੈਲ ਮੈਸੇਜ ਜਿਹੜਾ ਆ 7.5 ਮਿੰਟ ਦਾ ਉਹ ਰਿਲੀਜ਼ ਕੀਤਾ। ਉਹਦੇ ਵਿੱਚ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜਿਹੜਾ ਮਿਲਟਰੀ ਸਰਵਿਸਿਜ਼, ਲਾ ਇਨਫੋਰਸਮੈਂਟ ਵਰਕਰਸ, ਕੇਅਰ ਗਿਵਰਸ, ਹੋਰ ਵੀ ਜਿਨ੍ਹਾਂ ਨੇ ਉਹਨਾਂ ਦਾ ਵਾਈਟ ਹਾਊਸ ਦੇ ਵਿੱਚ ਉਸ ਸਮੇਂ ਦੇ ਦੌਰਾਨ 4 ਸਾਲਾਂ ਦੇ ਦੌਰਾਨ ਸਾਥ ਦਿੱਤਾ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਆ ਸਾਨੂੰ ਮੈਸੇਜ ਆ ਉਹ ਪਿਆਰ ਦਾ, ਲਵ ਦਾ ਜਿਹੜਾ ਸਪਰੈਡ ਕਰਨਾ ਚਾਹੀਦਾ, ਨਾ ਕਿ ਵਾਇਲੈਂਸ ਦਾ। ਸੋ ਵਾਇਲੈਂਸ ਨੂੰ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਨਕਾਰਿਆ ਹੈਗਾ ਆ। ਸਾਰਿਆਂ ਨੂੰ ਪਤਾ ਹੀ ਹੈ ਵੀ ਜਨਵਰੀ 6 ਦੇ ਵਿੱਚ ਜੋ ਕੁਝ ਵਾਪਰਿਆ, ਤੇ ਉਸ ਤੋਂ ਬਾਅਦ ਕਹਿੰਦੇ ਵੀ ਹੁਣ ਉਹਨਾਂ ਦੇ ਜਿਹੜੇ ਟਰੰਪ ਦਾ ਮੋਸਟਲੀ ਜਿਹੜਾ ਸਾਰਾ ਸਮਾਨ ਆ ਉਹ ਮਾਰੇ ਲਾਗੋ ਰਿਜ਼ੋਰਟ ਜਿਹੜਾ ਪਾਮ ਬੀਚ ਫਲੋਰੀਡਾ ਆ ਉੱਥੇ ਮੂਵ ਹੋ ਰਿਹਾ ਹੈ। ਜੀ, ਸੋ ਅਗਲੀ ਜਿਹੜੀ ਗੱਲ ਕਰਦੇ ਜਾਈਏ, ਪਾਰਲਰ ਜਿਹੜੀ ਐਪ ਸੀ ਜਿਸ ਦੇ ਬਾਰੇ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਵੀ ਮੁੜ ਦੁਬਾਰਾ ਆਨਲਾਈਨ ਜਿਹੜੀ ਉਹ ਹੋਈ ਸੀ। ਬਹੁਤ ਸਾਰੇ ਜਿਹੜੇ ਲੋਕ ਆ, ਖਾਸ ਕਰਕੇ ਜਿਹੜੇ ਕਹਿ ਰਹੇ ਸੀਗੇ ਵੀ ਜਿਹੜੇ ਕੰਜ਼ਰਵੇਟਿਵ ਆ, ਵਾਇਲੈਂਸ ਦੀਆਂ ਜਿਹੜੀਆਂ ਗੱਲਾਂ ਉਸ ਦੇ ਉੱਤੇ ਕਰਦੇ ਸੀ, ਜਿਸ ਤੋਂ ਬਾਅਦ ਦੇ ਵਿੱਚ ਗੂਗਲ, ਐਪਲ, ਐਮਾਜ਼ੋਨ ਉਹਨਾਂ ਨੇ ਆਪੋ ਆਪਣੇ ਪਲੇਟਫਾਰਮਸ ਤੋਂ ਇਸ ਨੂੰ ਲਾ ਦਿੱਤਾ। ਪਰ ਕਹਿੰਦੇ ਆ ਵੀ ਉਹਦੇ ਤੇ ਦੋਸ਼ ਕੱਲਾ ਨਾ ਮੜਿਆ ਜਾਵੇ। ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਜਾਇੰਟਸ ਆ, ਖਾਸ ਕਰਕੇ ਫੇਸਬੁੱਕ, ਉਸ ਦਾ ਇਹ ਵਾਇਲੈਂਸ ਤੇ ਲੋਕਾਂ ਦੇ ਵਿੱਚ ਦੋਫਾੜਤਾ ਵਧਾਉਣ ਦੇ ਵਿੱਚ ਬਹੁਤ ਵੱਡਾ ਹੱਥ ਰਿਹਾ ਹੈਗਾ ਆ। ਕਹਿੰਦੇ ਵੀ ਇਨਸਰੈਕਸ਼ਨ ਜਿਹੜੀ ਇਹ ਬਾਗੀ ਬਣੇ ਸੀ, ਬਗਾਵਤ ਬਣੇ ਸੀ, ਇਹਨਾਂ ਨੇ ਬਾਅਦ 'ਚ ਹਿੰਸਾ ਕੀਤੀ ਸੀ ਇਹਨਾਂ ਲੋਕਾਂ ਨੇ। ਕਹਿੰਦੇ ਫੇਸਬੁੱਕ ਦੇ ਵਿੱਚ ਅਜੇ ਵੀ ਜਿਹੜੀਆਂ ਅਜਿਹੀਆਂ ਪੋਸਟ ਜਿਹੜੀਆਂ ਉਹ ਘੁੰਮ ਰਹੀਆਂ ਨੇ ਜਿਹੜੀਆਂ ਵਾਇਲੈਂਸ, ਹਿੰਸਾ ਨੂੰ ਹੋਰ ਵਧਾਵਾ ਦੇ ਰਹੀਆਂ ਨੇ। ਸੋ ਫੇਸਬੁੱਕ ਨੇ ਇਸ 6 ਜਨਵਰੀ ਦੇ ਜਿਹੜੇ ਆ ਇਸ ਕਾਂਡ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਟਰੰਪ ਹੁਣਾਂ ਨੂੰ 2 ਹਫ਼ਤੇ ਦੇ ਲਈ ਘੱਟੋ ਘੱਟ ਰੋਕ ਦਿੱਤਾ ਸੀ ਵੀ ਉਹ ਕੁਛ ਵੀ ਉੱਥੇ ਪੋਸਟ ਜਿਹੜਾ ਉਹ ਨਹੀਂ ਕਰ ਸਕਦੇ। ਉਸ ਤੋਂ ਬਾਅਦ 'ਚ ਟਵਿੱਟਰ ਨੇ ਵੀ ਇਹ ਫੈਸਲਾ ਲਿਆ। ਟਿਕਟੋਕ ਨੂੰ ਬੈਨ ਕਰਨ ਤੋਂ ਪਹਿਲਾਂ ਟਿਕਟੋਕ ਵਾਲਿਆਂ ਨੇ ਟਰੰਪ ਹੁਣਾਂ ਨੂੰ ਜਿਹੜਾ ਉਹ ਬੈਨ ਜਿਹੜਾ ਉਹ ਕਰ ਦਿੱਤਾ ਸੀਗਾ। ਤੇ ਪਰ ਫੇਸਬੁੱਕ ਇੱਕ ਬਹੁਤ ਵੱਡਾ ਪੁਆੜੇ ਦੀ ਜੜ ਜਿਹੜਾ ਆ ਉਹ ਕਿਤੇ ਨਾ ਕਿਤੇ ਬਣਿਆ ਹੈਗਾ ਆ। ਇੱਕ ਪ੍ਰੋ ਟਰੰਪ ਫੇਸਬੁੱਕ ਗਰੁੱਪ ਦੇ ਵਿੱਚ ਪੈਟਰੀਅਟਸ ਜਨਵਰੀ 2021 ਇਜ਼ ਆਵਰ ਟੈਨਮ ਐਂਡ ਸਕੇਅਰ ਮੂਵਮੈਂਟ। ਸੋ ਇਹ ਇਸ ਤਰੀਕੇ ਦੇ ਨਾਲ ਇੱਦਾਂ ਦੀਆਂ ਗੱਲਾਂ ਜਿਹੜੀਆਂ ਕਹਿੰਦੇ ਅਜੇ ਵੀ ਫੇਸਬੁੱਕ ਦੇ ਉੱਤੇ ਉਹ ਘੁੰਮ ਰਹੀਆਂ ਨੇ। ਫੇਸਬੁੱਕ ਦੇ ਹੱਥ ਕਿਤੇ ਨਾ ਕਿਤੇ ਖੜੇ ਹੀ ਆ। ਮੋਡਰੇਸ਼ਨ ਜਿਹੜੀ ਉਸ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਇਸ ਚੀਜ਼ ਦੀ ਜਿਹੜੀ ਚਰਚਾ ਆ ਉਹ ਚੱਲਦੀ ਆ ਰਹੀ ਆ। ਆਪਣੇ ਕਿਤੇ ਨਾ ਕਿਤੇ ਹੱਥ ਬੱਝੇ ਹੋਏ ਫੇਸਬੁੱਕ ਵਾਲੇ ਉਹ ਦਿਖਾ ਦਿੰਦੇ ਆ ਜੀ ਸਾਡੇ ਹੱਥ ਵੱਸ ਕਰਨਾ ਔਖਾ ਆ। ਐਲਗੋਰਿਦਮਸ ਦੇ ਉੱਤੇ ਜਿਹੜਾ ਬਾਅਦ ਦੇ ਵਿੱਚ ਕਈ ਵਾਰੀ ਉਹਨਾਂ ਤੇ ਨਜ਼ਰਾਂ ਝਾੜ ਦਿੰਦੇ ਆ, ਤੇ ਜਿਹੜੇ ਮੋਡਰੇਟਰਸ ਆ ਉਹ ਲਗਾਤਾਰ ਕਹਿੰਦੇ ਕੰਪਨੀ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਦੇਖ ਕੇ ਪੜ੍ਹ ਕੇ ਉਹ ਖੁਦ ਉਹਨੂੰ ਛੱਡ ਕੇ ਜਾਂਦੇ ਜਾ ਰਹੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਕਹਿੰਦੇ ਜੋ ਬਾਈਡਨ ਦਾ ਐਡਮਿਨਿਸਟ੍ਰੇਸ਼ਨ ਆ ਰਿਹਾ ਨਵਾਂ, ਉਹ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਲਿਆਉਣ ਜਾ ਰਿਹਾ ਹੈਗਾ, ਜਿਨ੍ਹਾਂ ਦੇ ਵਿੱਚੋਂ ਕਹਿੰਦੇ ਵੀ 11 ਮਿਲੀਅਨ ਜਿਹੜੇ ਆ ਅਨਡਾਕੂਮੈਂਟਡ ਲੋਕ ਹੈਗੇ ਆ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਵੀ ਹੋ ਸਕਦੀ ਆ। ਕਮਲਾ ਹੈਰਿਸ ਨੇ ਕਿਹਾ ਵੀ 8 ਸਾਲਾਂ ਦੇ ਵਿੱਚ ਉਹਨਾਂ ਨੂੰ ਸਿਟੀਜ਼ਨਸ਼ਿਪ ਲਈ ਪਾਥਵੇਜ਼ ਦਿੱਤਾ ਜਾ ਸਕਦਾ ਹੈ। 5 ਸਾਲ ਲਈ ਵਰਕ ਪਰਮਿਟ, ਤੇ ਉਹ ਤੋਂ 3 ਸਾਲ ਗ੍ਰੀਨ ਕਾਰਡ, ਉਹ ਤੋਂ ਬਾਅਦ ਜਿਹੜਾ ਫਿਰ ਸਿਟੀਜ਼ਨਸ਼ਿਪ, ਜੇ ਉਹ ਟੈਕਸ ਭਰਦੇ ਆ, ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਵਾਇਲੇਸ਼ਨ ਨਹੀਂ ਕਰਦੇ ਹੈਗੇ। ਇਸੇ ਤਰ੍ਹਾਂ ਡਾਕਾ ਵਾਲਿਆਂ ਨੂੰ ਵੀ ਤੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਪ੍ਰੋਗਰਾਮ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਪੱਕੇ ਕਰਨ ਦੀ ਜਿਹੜੀ ਗੱਲ ਕੀਤੀ ਗਈ ਹੈਗੀ ਆ। ਇਹ ਗੱਲ ਤੇ ਨਾਲ ਦੀ ਨਾਲ ਜਿਹੜਾ ਪੋਲੀਟੀਕਲ ਸਾਈਲਮ ਦੀ ਜਿਹੜੀ ਗਿਣਤੀ ਆ ਬਹੁਤ ਜ਼ਿਆਦਾ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਘਟਾ ਦਿੱਤੀ ਗਈ ਸੀ। ਉਹਦੇ ਵਿੱਚ ਵੀ ਜਿਹੜਾ ਵਾਧਾ ਕਰਨ ਦੀ ਗੱਲ ਹੋਈ ਆ। ਇਹ ਸਾਰਾ ਕੁਝ ਕਹਿ ਰਹੇ ਆ। ਹੁਣ ਜਦੋਂ ਆਊਗਾ ਤੇ ਕਹਿੰਦੇ ਵੀ ਹੋ ਸਕਦਾ ਪਹਿਲੇ 10 ਦਿਨਾਂ ਦੇ ਵਿੱਚ ਉਹ ਇਮੀਗ੍ਰੇਸ਼ਨ ਦੇ ਉੱਤੇ ਕੋਈ ਵੱਡਾ ਫੈਸਲਾ ਲੈਣ। ਇਹ ਸੁਣਦੇ ਹੀ ਹੁਣ ਜਿਹੜੀ ਆ ਗੌਟਾਮਾਲਾ ਤੋਂ
ਜਿਹੜੇ ਲੋਕਾਂ ਨੇ ਕੈਰਾਵੇਨ ਆਉਣੇ ਫੇਰ ਸ਼ੁਰੂ ਹੋ ਗਏ ਆ। ਜਿਸ ਤਰ੍ਹਾਂ ਪਹਿਲਾਂ ਆਉਂਦੇ ਸੀ 7,000 ਤੋਂ ਲੈ ਕੇ 8,000 ਦੇ ਕਰੀਬ ਮਾਈਗ੍ਰੈਂਟਸ ਜਿਹੜੇ ਆ ਉਹ ਹੰਡਰਾਸ ਤੋਂ ਆ ਕੇ ਗੋਟਾਮਾਲਾ 'ਚ ਐਂਟਰ ਕਰ ਗਏ ਆ। ਸੋ ਮੈਕਸੀਕੋ ਵਾਲੇ ਕਹਿੰਦੇ ਆ ਵੀ ਅਸੀਂ ਉਹਨਾਂ ਨੂੰ USA ਦੇ ਵਿੱਚ ਲੰਘਣ ਨਹੀਂ ਦੇਵਾਂਗੇ, ਪਰ ਲੋਕ ਜਿਹੜੇ ਆ ਹੁਣ ਫੇਰ ਇੱਕ ਵਾਰੀ ਵੱਡੀ ਗਿਣਤੀ 'ਚ ਤਿਆਰ ਹੋ ਗਏ ਆ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਜਨਵਰੀ 1 ਤੋਂ ਪਹਿਲਾਂ USA 'ਚ ਐਂਟਰ ਹੋ ਗਿਆ ਉਹ ਐਲੀਜੀਬਲ ਹੋਊਗਾ ਪੱਕੇ ਹੋਣ ਲਈ, ਪਰ ਇਹ ਗੱਲਾਂ ਹੀ ਚੱਲ ਰਹੀਆਂ, ਹਜੇ ਤੱਕ ਫਾਈਨਲ ਨਹੀਂ ਹੋਇਆ। ਸੋ ਇਸ ਕਰਕੇ ਇਹ ਜਿਹੜੀ ਗੱਲ ਆ ਆਪਾਂ ਆਪਣੇ ਸਰੋਤਿਆਂ ਨੂੰ ਕਲੀਅਰ ਕਰਨਾ ਚਾਹੁੰਦੇ ਹਾਂ। ਜੀ, ਗੁਆਟਾਮਾਲਾ ਦੀ ਜਿਹੜੀ ਪੁਲਿਸ ਆ ਤੇ ਉੱਥੋਂ ਦੇ ਜਿਹੜੇ ਫੌਜੀ ਆ ਉਹ ਇਸ ਟਾਈਮ ਇਹਨਾਂ ਦੇ ਵਿੱਚ ਕੰਧ ਬਣ ਕੇ, ਦੀਵਾਰ ਬਣ ਕੇ ਜਿਹੜੇ ਆ ਉਹ ਖੜੇ ਨੇ। ਸੈਂਕੜਿਆਂ ਹੀ ਹਜ਼ਾਰਾਂ ਲੋਕਾਂ ਦਾ ਜਿਹੜਾ ਇਹ ਕਾਰਵਾਂ ਆ ਅਮਰੀਕਾ ਵੱਲ ਨੂੰ ਜਿਹੜਾ ਉਹ ਤੁਰਿਆ ਆਉਂਦਾ ਆ, ਤੇ ਜਿੱਦਾਂ ਪਹਿਲਾਂ ਵੀ ਦੱਸਿਆ ਵੀ ਆ ਰਹੇ ਇੱਕ ਪਹਿਲੇ ਕਾਰਵਾਂ ਦੇ ਵਿੱਚ ਉਦੋਂ ਕਾਫੀ ਵੱਡੀ ਜਿਹੜੀ ਉਹ ਨਿਊਜ਼ ਜਿਹੜੀ ਉਹ ਬਣੀ ਸੀਗੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈਗਾ ਆ। ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਵਾਲਿਆਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਵੀ ਇੱਦਾਂ ਤੁਹਾਨੂੰ ਜਿਹੜਾ ਆਉਣ ਦਾ ਕੋਈ ਫਾਇਦਾ ਨਹੀਂ, ਤੁਹਾਨੂੰ ਇੰਤਜ਼ਾਰ ਜਿਹੜਾ ਉਹ ਕਰਨਾ ਚਾਹੀਦਾ ਆ ਵੀ ਪਾਲਿਸੀਜ਼ ਜਿਹੜੀਆਂ ਆ ਉਹ ਕਿੱਦਾਂ ਦੀਆਂ ਸਾਹਮਣੇ ਜਿਹੜੀਆਂ ਉਹ ਆਉਂਦੀਆਂ ਨੇ। ਤੇ ਇਸ ਚੀਜ਼ ਨੂੰ ਲੈ ਕੇ ਉਦੋਂ ਵੀ ਅਮਰੀਕਾ ਡਿਵਾਈਡਡ ਸੀ, ਤੇ ਲੱਗ ਰਿਹਾ ਆ ਵੀ ਇਸ ਨੂੰ ਲੈ ਕੇ ਫੇਰ ਆਉਣ ਵਾਲੇ ਸਮੇਂ 'ਚ ਅਮਰੀਕਾ ਜਿਹੜਾ ਉਹ ਡਿਵਾਈਡਡ ਹੀ ਰਹੇਗਾ। ਉਧਰ ਜਿਹੜੀ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, QAnon ਨੂੰ ਜਿਹੜਾ ਕਿਤੇ ਨਾ ਕਿਤੇ ਡੋਮੈਸਟਿਕ ਟੈਰਰਿਸਟ ਥ੍ਰੈਟ ਦੇ ਵਜੋਂ ਜਿਹੜੇ ਆ ਉਹ ਚਰਚਾ ਜਿਹੜੀ ਉਹ ਚੱਲ ਰਹੀ ਹੈ। FBI ਦੇ ਦੁਆਰਾ ਜਿਹੜਾ ਇਸ ਵੱਲ ਨੂੰ ਜਿਹੜਾ ਉਹ ਵਿਚਾਰ ਕੀਤਾ ਜਾ ਰਿਹਾ ਆ। ਉਧਰ ਇੱਕ ਪਾਸੇ ਇਸ ਨੂੰ ਅੱਤਵਾਦੀ ਜਥੇਬੰਦੀ ਗਰਦਾਨਣ ਦੀਆਂ ਗੱਲਾਂ ਚੱਲ ਰਹੀਆਂ ਆ, ਦੂਜੇ ਪਾਸੇ ਹਰਜੋਤ ਸਿੰਘ ਜੀ ਇਸ ਦੇ ਨਾਲ ਜੁੜੇ ਹੋਏ ਜਿਹੜੇ ਕੁਝ ਲਾਅ ਮੇਕਰਸ ਜਿਹੜੇ ਉਹ ਕੈਪੀਟਲ ਦੇ ਵਿੱਚ ਪਹੁੰਚੇ ਆ, ਜਿਨ੍ਹਾਂ ਵਿੱਚ ਕੋਲੋਰਾਡੋ ਦੀ ਜਿਹੜੀ ਇਸ ਟਾਈਮ ਰਿਪਰੈਜ਼ੈਂਟੇਟਿਵ ਲਾਅ ਮੇਕਰ ਜਿਹੜੀ ਆ ਬੋਬਰਟ, ਉਹ ਕਾਫੀ ਜ਼ਿਆਦਾ ਉਸ ਦਾ ਨਾਮ ਜਿਹੜਾ ਉਹ ਆ ਰਿਹਾ ਆ। ਜਿਸ ਦਿਨ 6 ਜਨਵਰੀ ਨੂੰ ਹਿੰਸਾ ਹੋਈ ਸੀ, ਹੁਣ ਕੁਝ ਹੋਰ ਲਾਅ ਮੇਕਰਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਵੀ ਜਿਹੜੀ ਇਹ ਹੈਗੀ ਰਿਪਰੈਜ਼ੈਂਟੇਟਿਵ ਬੋਬਰਟ, ਇਸ ਨੇ 5 ਜਨਵਰੀ ਨੂੰ ਕਾਫੀ ਵੱਡੇ ਇੱਕ ਗਰੁੱਪ ਨੂੰ ਜਿਹੜਾ ਉੱਥੇ ਦਾ ਕੈਪੀਟਲ ਦਾ ਦੌਰਾ ਕਰਵਾਇਆ ਸੀ, ਤੇ ਉਸ ਦੀ ਜਿਹੜੀ ਹੁਣ ਜਾਂਚ ਦੀ ਜਿਹੜੀ ਉਹ ਮੰਗ ਚੱਲ ਰਹੀ ਹੈਗੀ ਆ। ਸੋ ਇਹ ਹੁਣ ਦੇਖਣਾ ਪਵੇਗਾ ਵੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਆ। ਪਰ ਰਾਈਟ ਨਾਓ ਸੈਂਕੜੇ ਹੀ ਕੇਸ FBI ਦੇ ਦੁਆਰਾ ਜਿਹੜੇ ਲੋਕ ਕੈਪੀਟਲ ਬਿਲਡਿੰਗ ਦੇ ਵਿੱਚ ਜਿਨ੍ਹਾਂ ਨੇ ਹਿੰਸਾ ਜਿਹੜੀ ਆ ਕੇ ਕੀਤੀ ਸੀ, ਜਾਂ ਉਸ ਦੇ ਵਿੱਚ ਬਗੈਰ ਬਿਨ ਬੁਲਾਏ ਮਹਿਮਾਨ ਵਾਂਗੂ ਜਿਹੜਾ ਉੱਥੇ ਪਹੁੰਚ ਗਏ ਸੀਗੇ, ਉਹਨਾਂ ਉੱਤੇ ਜਿਹੜੇ ਕੇਸ ਆ ਉਹ ਚੱਲ ਰਹੇ ਆ। ਹਰਜੋਤ ਸਿੰਘ ਜੀ, ਇਹ ਇੱਕ ਵਿਚਾਰਨ ਸੋਚਣ ਵਾਲੀ ਗੱਲ ਆ। ਇਹ ਉਹ ਗਰੁੱਪ ਵਾਲੇ ਲੋਕ ਆ ਜਿਹੜੇ ਕਹਿੰਦੇ ਵੀ ਵੈਕਸੀਨ ਲਾ ਕੇ ਤੇ ਸਾਡੇ ਜਿਹੜੇ ਆ ਸਰਕਾਰ ਨੇ ਸਾਰਾ ਕੁਝ ਦੇਖ ਲੈਣਾ, ਤੇ ਮੂਰਖਤਾ ਇਹਨਾਂ ਨੇ ਇੰਨੀ ਵਰਤੀ ਵੀ ਆਪ ਮੂੰਹ ਨਾ ਢੱਕੇ, ਤੇ ਉਸ ਤੋਂ ਬਾਅਦ ਦੇ ਵਿੱਚ ਆਪਣਾ ਡਾਟਾ ਵੀ ਜਿਹੜਾ ਆ ਉਹ GPS ਔਨ ਕਰਕੇ ਤੇ ਵੀਡੀਓ ਬਣਾ ਕੇ ਲਾਈਵ ਜਿਹੜਾ ਉਹ ਚਾੜ ਰਹੇ ਸੀਗੇ। ਤੇ ਹੁਣ ਜਦੋਂ ਫਸ ਰਹੇ ਨੇ ਤੇ ਕਈ ਜਿਹੜੇ ਅੱਖਾਂ 'ਚ ਘਸੁੰਨ ਦੇ ਕੇ ਜਿਹੜੇ ਉਹ ਰੋ ਰਹੇ ਨੇ ਵੀ ਆਹ ਸਾਡੇ ਨਾਲ ਜਿਹੜਾ ਉਹ ਕੀ ਵਾਪਰਿਆ। ਸੋ ਕਈ ਵਾਰੀ ਮੂਰਖਾਂ ਦੀ ਗੱਲ ਦੇ ਵਿੱਚ ਆ ਕੇ ਬੰਦਾ ਜੋਸ਼ ਦੇ ਵਿੱਚ ਆ ਤੇ ਜਾਂਦਾ ਆ, ਪਰ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣਾ ਵੀ ਜ਼ਰੂਰੀ ਹੈ। ਤੁਸੀਂ ਪ੍ਰੋਟੈਸਟ ਕਰਨਾ ਆ ਕਰੋ, ਪਰ ਇੱਦਾਂ ਦੀ ਚੀਜ਼ ਜਿਹੜੀ ਉਹ ਕਿਤੇ ਨਾ ਕਿਤੇ ਬਾਅਦ ਦੇ ਵਿੱਚ ਜਿਹੜੀ ਉਹ ਔਖਿਆਈ ਜਿਹੜੀ ਉਹ ਲੈ ਕੇ ਆਉਂਦੀ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਨਿਊਯਾਰਕ ਦੇ ਗਵਰਨਰ ਆ ਕੁਮੋ, ਉਹਨਾਂ ਨੇ ਇਹ ਕਿਹਾ ਵੀ ਨਿਊਯਾਰਕ ਟਰਾਈ ਕਰੂਗਾ ਫਾਈਜ਼ਰ ਕੰਪਨੀ ਤੋਂ ਡਾਇਰੈਕਟਲੀ ਜਿਹੜੇ ਕੋਵਿਡ ਦੇ ਵੈਕਸੀਨ ਖਰੀਦੇ ਜਾਣ, ਕਿਉਂਕਿ ਸਾਰਿਆਂ ਨੂੰ ਪਤਾ ਆ ਵੀ ਹਜੇ ਡਿਸਟ੍ਰੀਬਿਊਸ਼ਨ ਸਾਰੀਆਂ ਸਟੇਟਾਂ 'ਚ ਹੋ ਰਹੀ ਆ ਤੇ ਬੜਾ ਘੱਟ ਅਮਾਊਂਟ ਹੈਗਾ ਆ। ਪਰ ਨਿਊਯਾਰਕ ਦੇ ਵਿੱਚ ਜਦੋਂ ਹੀ ਸ਼ੁਰੂ ਹੋਇਆ ਸੀ ਬਹੁਤ ਜ਼ਿਆਦਾ ਲੋਕਾਂ ਨੂੰ ਕਰੋਨਾ ਹੋਇਆ ਸੀ, ਉੱਥੇ ਮੌਤਾਂ ਵੀ ਬਹੁਤ ਹੋਈਆਂ ਸੀਆਂ। ਸੋ ਗਵਰਨਰ ਕਹਿੰਦਾ ਵੀ ਮੈਂ ਡਾਇਰੈਕਟਲੀ ਜਿਹੜੀ ਕੰਪਨੀ ਆ ਫਾਈਜ਼ਰ, ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਮਿਡਲਮੈਨ ਨੂੰ ਕੱਟ ਕਰਕੇ ਜੇ ਡਾਇਰੈਕਟਲੀ ਸਾਨੂੰ ਤੁਸੀਂ ਸੈੱਲ ਕਰ ਸਕਦੇ ਆ। ਪਰ ਉਹ ਕਹਿੰਦੇ ਉਹਨਾਂ ਨੂੰ ਹਜੇ ਕੋਈ ਹਾਂ ਤਾਂ ਨਹੀਂ ਹੋਈ, ਕਿਉਂਕਿ CDC ਵੱਲੋਂ ਨਿਊਯਾਰਕ ਨੂੰ ਇਹ ਕਿਹਾ ਗਿਆ ਸੀ ਵੀ 5 ਮਿਲੀਅਨ ਤੋਂ ਲੈ ਕੇ 7 ਮਿਲੀਅਨ ਜਿਹੜੇ ਆ ਵੈਕਸੀਨ ਇਮੀਡੀਏਟਲੀ ਮਿਲਣਗੇ। ਪਰ ਉਹ ਕਹਿੰਦੇ ਹਜੇ ਤੱਕ ਤਾਂ ਜਿੱਦਾਂ 2.5 ਲੱਖ ਜਿਹੜਾ ਇੱਕ ਹਫ਼ਤੇ ਦੇ ਹਿਸਾਬ ਨਾਲ ਮਿਲ ਰਹੇ ਆ, ਜਿਹੜੇ ਕਿ ਬੜਾ ਘੱਟ ਅਮਾਊਂਟ ਹੈਗਾ ਆ। ਸੋ ਲੋਕ ਜਿਹੜੇ ਆ ਉਹ ਕਹਿ ਰਹੇ ਵੀ ਸਾਨੂੰ ਛੇਤੀ ਤੋਂ ਛੇਤੀ ਜਿਹੜਾ ਟੀਕੇ ਲਾਏ ਜਾਣ, ਡਿਮਾਂਡ ਬਹੁਤ ਜ਼ਿਆਦਾ ਆ। ਸੋ ਹੁਣ ਦੇਖਦੇ ਹਾਂ ਵੀ ਕਿੱਦਾਂ ਜਿਹੜੀਆਂ ਕੰਪਨੀਆਂ ਆ ਇਹ ਵੱਡੀ ਕੁਆਂਟੀਟੀ ਦੇ ਵਿੱਚ ਪ੍ਰੋਡਿਊਸ ਕਰਦੀਆਂ ਹੈਗੀਆਂ। ਜੀ, ਇਨਗਰੀਡੀਐਂਟ ਦੀ ਸ਼ਾਰਟਫਾਲ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਇਸ ਟਾਈਮ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ।
ਦੇਖੋ ਵਿਸ਼ਵ ਦੀ ਜਿਹੜੀ ਆਬਾਦੀ ਹੈ ਤਕਰੀਬਨ 7 ਬਿਲੀਅਨ ਤੋਂ ਉੱਤੇ ਹੈਗੀ ਆ, ਤੇ ਕਾਫੀ ਸਮਾਂ ਜਿਹੜਾ ਇਸ ਦੇ ਵਿੱਚ ਲੱਗ ਜਾਣਾ। ਇਸ ਦੇ ਉੱਤੇ ਉੱਦਾਂ ਜਿਹੜੇ WHO ਦੇ ਮੁਖੀ ਹੈਗੇ ਨੇ, ਡਾਇਰੈਕਟਰ ਨੇ ਟੈਡਰੋਸ, ਉਹਨਾਂ ਨੇ ਕਿਹਾ ਆ ਵੀ ਜਿਹੜੀਆਂ ਕੰਪਨੀਆਂ ਇਹ ਵੇਚ ਵੀ ਰਹੀਆਂ ਨੇ, ਇਹ ਰਾਈਟ ਨਾਓ ਉੱਥੇ ਵੇਚ ਰਹੀਆਂ ਜਿੱਥੇ ਉਹਨਾਂ ਨੂੰ ਮੁੱਲ ਜਿਹੜਾ ਉਹ ਜ਼ਿਆਦਾ ਮਿਲ ਰਿਹਾ ਆ, ਤੇ ਜਿਹੜੀਆਂ ਗਰੀਬ ਕੰਟਰੀਜ਼ ਆ, ਮੁਲਕ ਆ, ਉਹ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਬਹੁਤ ਪਿੱਛੇ ਰਹਿੰਦੇ ਜਾ ਰਹੇ ਨੇ। ਕਹਿੰਦੇ ਇਹ ਬਹੁਤ ਹੀ ਅਨਿਆਂ ਵਾਲੀ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਨਾਲ ਗੱਲ ਹੈਗੀ ਆ। ਸੋ ਦੇਖਦੇ ਹਾਂ ਵੀ ਇਸ ਚੀਜ਼ ਦੇ ਉੱਤੇ ਕੋਈ ਜਿਹੜਾ ਵਿਚਾਰ ਆ ਉਹ ਹੋਵੇਗਾ ਜਾਂ ਨਹੀਂ, ਜਾਂ ਵਾਰੀ ਜਿਹੜੀ ਉਹ ਬਾਅਦ ਦੇ ਵਿੱਚ ਹੀ ਆਊਗੀ। ਰਾਈਟ ਨਾਓ ਤਾਂ ਇੱਦਾਂ ਹੀ ਜਿਹੜਾ ਉਹ ਮਹਿਸੂਸ ਹੋ ਰਿਹਾ ਆ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਆਪਾਂ ਰੀਸੈਂਟਲੀ ਦੇਖਿਆ ਵੀ ਕੁਛ ਵੀਕ ਪਹਿਲਾਂ ਹੀ ਜਿਹੜਾ ਦੂਜਾ ਸਟਿਮੂਲਸ ਪੈਕੇਜ ਕਰੋਨਾ ਵਾਇਰਸ ਰਿਲੀਫ ਦੇ ਲਈ ਜਿਹੜਾ ਉਹ ਪਾਸ ਹੋਇਆ ਆ। ਆਲਰੇਡੀ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ, ਉਹਨਾਂ ਨੇ ਇੱਕ ਹੋਰ ਪੈਕੇਜ ਦੀ ਗੱਲ ਕੀਤੀ ਜਿਹਦੇ ਵਿੱਚ ਉਹਨਾਂ ਨੇ $1.9 ਟ੍ਰਿਲੀਅਨ ਦਾ ਸਟਿਮੂਲਸ ਪੈਕੇਜ ਜਿਹੜਾ ਪਿਛਲੇ ਹਫਤੇ ਜਿਹੜਾ ਉਹ ਪ੍ਰਪੋਜ਼ ਕੀਤਾ ਆ। ਜੈਨਟ ਯੈਲਨ ਜਿਹੜੇ ਇੱਕ ਟਾਈਮ ਦੇ ਉੱਤੇ ਫੈਡਰਲ ਰਿਜ਼ਰਵ ਦੇ ਮਿਲਾ ਦਾ ਚੇਅਰ ਵੀ ਵੂਮਨ ਵੀ ਜਿਹੜੀ ਉਹ ਰਹਿ ਚੁੱਕੇ ਆ, ਤੇ ਇਹਨਾਂ ਨੂੰ ਉਹਨਾਂ ਨੇ ਟ੍ਰੈਜਰੀ ਸਕੱਤਰ ਦੇ ਲਈ ਵੀ ਚੁਣਿਆ ਹੈਗਾ ਆ। ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਨੇ, ਉਹਨਾਂ ਨੇ ਕਿਹਾ ਵੀ ਆਲਰੇਡੀ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਆ ਵੀ ਜਿਹੜੇ ਇਸ ਤੋਂ ਅਗਲੇ ਕਰੋਨਾ ਵਾਇਰਸ ਪੈਕੇਜ ਰਿਲੀਫ ਆ, ਯਾਨੀ ਕਿ 1.9 ਟ੍ਰਿਲੀਅਨ ਵਾਲੇ ਦੀ, ਉਸ ਦੇ ਉੱਤੇ ਚਰਚਾ ਜਿਹੜੀ ਉਹ ਹੋਣੀ ਸ਼ੁਰੂ ਹੋ ਜਾਣੀ ਚਾਹੀਦੀ, ਉਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਵੀ ਆਪਾਂ ਨੂੰ ਕਿਸ ਤਰੀਕੇ ਦੇ ਨਾਲ ਇਸ ਨੂੰ ਪਾਸ ਕਰਵਾਉਣਾ ਚਾਹੀਦਾ ਆ। $600 ਜਿਹੜੇ ਦੂਜੇ ਰਿਲੀਫ ਪੈਕੇਜ ਦੇ ਤਹਿਤ ਲੋਕਾਂ ਨੂੰ ਜਿਹੜੇ ਉਹ ਮਿਲੇ ਆ। ਜਿਨ੍ਹਾਂ ਨੂੰ ਅਜੇ ਤੱਕ ਨਹੀਂ ਮਿਲੇ, ਉਹ IRS ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪਣਾ ਐਡਰੈਸ, ਸੋਸ਼ਲ ਸਿਕਿਉਰਿਟੀ ਨੰਬਰ, ਉਹ ਚੀਜ਼ ਪਾ ਕੇ ਜਿਹੜਾ ਉਹ ਚੈੱਕ ਕਰ ਸਕਦੇ ਆ ਵੀ ਕੀ ਚੀਜ਼ ਹੈਗੀ ਆ। ਅਜੇ ਵੀ ਕਈਆਂ ਦੇ ਨਾਟ ਅਵੇਲੇਬਲ ਜਿਹੜਾ ਉਹ ਸ਼ੋ ਹੋ ਰਿਹਾ ਆ, ਕਿਉਂਕਿ ਉਸ ਤੋਂ ਪਹਿਲਾਂ ਇੱਕ ਹਰਜੋਤ ਸਿੰਘ ਜੀ ਖਬਰ ਆਈ ਸੀ ਵੀ ਕਈ ਲੋਕਾਂ ਨੂੰ 2020 ਦਾ ਵੀ ਟੈਕਸ ਭਰਨ ਤੋਂ ਬਾਅਦ ਦੇ ਵਿੱਚ ਸ਼ਾਇਦ ਜਿਹੜਾ ਆ ਉਹ ਮਿਲੇਗਾ। ਸੋ ਇਹ ਚੀਜ਼ ਦੇਖਣੀ ਪਊਗੀ, ਤੇ ਬਹੁਤ ਸਾਰੇ ਲੋਕਾਂ ਨੂੰ ਆਈਦਰ ਚੈੱਕ ਤੇ ਜਾਂ ਫਿਰ ਜਿਹੜਾ ਕਾਰਡ, ਜਿਹੜਾ ਡੈਬਿਟ ਕਾਰਡ ਦੇ ਰੂਪ ਦੇ ਵਿੱਚ ਵੀ ਲੋਕਾਂ ਦੇ ਘਰਾਂ ਦੇ ਵਿੱਚ ਇਹ ਜਿਹੜੇ ਆ ਸਟਿਮੂਲਸ ਚੈੱਕ ਕਹਿ ਲਓ ਵੀ ਉਹ ਰਾਹਤ ਆ ਉਹ ਮਿਲ ਰਹੀ ਹੈਗੀ ਆ, ਉਹਨਾਂ ਨੂੰ ਪਹੁੰਚ ਰਹੀ ਆ। ਆਪਾਂ ਪਿਛਲੀ ਵਾਰੀ ਵੀ ਜਿਹੜਾ ਉਹ ਸ਼ੇਅਰ ਕੀਤਾ ਸੀਗਾ ਵੀ ਕਈ ਜਿਹੜੇ ਲੋਕ ਆ ਇਸ ਤਰੀਕੇ ਦੇ ਨਾਲ ਹੀ ਆਪਣਾ ਚਿੱਠੀ ਪੱਤਰ ਸੁੱਟੀ ਜਾ ਰਹੇ ਆ। ਉਹ ਜ਼ਰੂਰ ਇੱਕ ਵਾਰੀ ਦੇਖ ਕੇ ਚੈੱਕ ਕਰਕੇ ਹੀ ਜੋ ਵੀ ਸੁੱਟਣਾ ਆ ਉਹ ਜਿਹੜਾ ਤੁਸੀਂ ਸੁੱਟਿਓ ਵੀ ਮੇਕ ਸ਼ੋਰ ਕਰ ਲਓ ਵੀ ਤੁਹਾਨੂੰ ਇਸ ਤਰੀਕੇ ਦੇ ਨਾਲ ਤਾਂ ਨਹੀਂ ਐਜ਼ ਏ ਕਾਰਡ, ਡੈਬਿਟ ਕਾਰਡ ਦੇ ਰੂਪ ਦੇ ਵਿੱਚ ਉਹ ਪਹੁੰਚ ਰਹੇ ਹੈਗੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਜੋ ਬਾਈਡਨ ਆ ਪ੍ਰੈਜ਼ੀਡੈਂਟ ਇਲੈਕਟ, ਉਹ ਕਹਿੰਦੇ ਵੀ ਮੈਂ ਰੋਹਿਤ ਚੋਪੜਾ ਜਿਹੜਾ ਡਾਇਰੈਕਟਰ ਹੈਗਾ ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਦਾ, ਉਸ ਨੂੰ ਜਿਹੜਾ ਹੈਗਾ ਆ ਬਣਾਉਣ ਜਾ ਰਹੇ ਹੈਗੇ ਆ ਇਸ ਦਾ ਹੈਡ। ਸੈਨੇਟਰ ਐਲਿਜ਼ਾਬੈਥ ਬੈਰਨ ਨੇ ਵੀ ਇਹਦੀ ਜਿਹੜੀ ਸਪੋਰਟ ਕੀਤੀ ਹੈਗੀ ਆ। ਰਾਈਟ ਨਾਓ ਜਿਹੜਾ ਚੋਪੜਾ ਆ ਇਹ ਫੈਡਰਲ ਟ੍ਰੇਡ ਕਮਿਸ਼ਨ ਤੇ ਕੰਮ ਕਰਦੇ ਹੈਗੇ ਆ। 2008 ਤੋਂ ਲੈ ਕੇ 2009 ਤੱਕ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ, ਉਸ ਸਮੇਂ ਉਹਨਾਂ ਨੇ ਡਿਪਟੀ ਡਾਇਰੈਕਟਰ ਐਜ਼ ਏ ਜਿਹੜਾ FTC ਕੰਮ ਕੀਤਾ ਸੀ, ਤੇ ਦੱਸਿਆ ਸੀ ਵੀ ਲੋਕਾਂ ਦੇ ਕੋਲ ਲੋਨ ਬਹੁਤ ਵੱਡੀ ਗਿਣਤੀ ਦੇ ਵਿੱਚ ਆ, ਖਾਸ ਕਰਕੇ ਸਟੂਡੈਂਟਸ ਦੇ ਕੋਲ। ਸੋ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਆ ਆਉਣ ਵਾਲੇ ਸਮੇਂ 'ਚ ਹੋ ਸਕਦਾ ਕੁਛ ਅਮਾਊਂਟ ਜਿਹੜਾ ਲੋਨ ਆ ਉਹ ਮਾਫ ਕਰ ਦੇਵੇ। ਜੀ। ਅਗਲੀ ਜਿਹੜੀ ਆ ਉਹ ਗੱਲ ਜਿਹੜੀ ਆਪਾਂ ਕਰਦੇ ਜਾਈਏ, ਤਾਂ ਇਸ ਟਾਈਮ ਬਿਜ਼ਨਸਿਸ ਦਾ ਵੀ ਆਪਾਂ ਦੇਖਿਆ ਵੀ ਕਾਫੀ ਮੰਦੇ ਹਾਲ ਜਿਹੜੇ ਓਵਰਆਲ ਰਹੇ ਆ। ਉਧਰ ਚਾਈਨਾ ਵਾਲਿਆਂ ਨੇ ਕਹਿੰਦੇ ਹੁਣ ਇੱਕ ਨਵੀਂ ਪਾਲਿਸੀ ਜਿਹੜੀ ਉਹ ਬਣਾ ਰਹੇ ਆ। ਕਹਿੰਦੇ ਰੋਲਡ ਆਊਟ ਟਾਰਗੇਟਿਡ ਮੈਜਰਸ, ਉੱਥੋਂ ਦੀਆਂ ਜਿਹੜੀਆਂ ਕੰਪਨੀਆਂ ਨੂੰ ਮਦਦ ਕਰਨ ਦੇ ਲਈ ਜਿਹੜੇ ਉਹ ਬਣਾ ਰਹੇ ਆ। ਜਿੱਦਾਂ ਆਪਣੇ ਇੱਥੇ ਅਮਰੀਕਾ ਦੇ ਵਿੱਚ ਕੰਪਨੀਆਂ ਨੂੰ ਮਦਦ ਕਰਨ ਦੇ ਲਈ PPP ਲੋਨਸ ਤੇ ਹੋਰ ਗ੍ਰਾਂਟਸ ਜਿਹੜਾ ਉਸ ਦਾ ਪ੍ਰੋਗਰਾਮ ਚੱਲਿਆ ਸੀ। ਸੋ ਚਾਈਨਾ ਵੱਲੋਂ ਆਪਣੇ ਇਕਨੋਮਿਕ ਆਪਰੇਸ਼ਨਸ ਨੂੰ ਕਹਿੰਦੇ ਸਟੇਬਲ ਰੱਖਣ ਦੇ ਲਈ ਇਹ ਹੁਣ ਸਰਕਾਰੀ ਮਦਦ ਜਿਹੜੀ ਆ ਉਹ ਕੰਪਨੀਜ਼ ਨੂੰ ਜਿਹੜੀ ਉਹ ਦਿੱਤੀ ਜਾ ਸਕਦੀ ਆ। ਜੀ। ਅਗਲੀ ਖਬਰ ਜਿਹੜੀ ਆ ਸੈਂਟਾ ਕਲਾਰਾ ਕਾਉਂਟੀ ਤੋਂ ਆ ਰਹੀ ਆ, ਜਿੱਥੇ ਕਿ ਜਿਹੜੇ ਐਡਮਿਨਿਸਟ੍ਰੇਟਰਸ ਆ ਉਹਨਾਂ ਨੇ ਕਹਿੰਦੇ ਵੀ ਮੋਡਰਨਾ ਜਿਹੜਾ ਵੈਕਸੀਨ ਆ ਉਹਦੇ ਲੋਟ ਚੋਂ ਲੋਕਾਂ ਦੇ ਜਿਹੜੇ ਵੈਕਸੀਨ ਲਾਏ, ਤੇ ਕੁਛ ਜਾਣਿਆਂ ਨੂੰ ਜਿਹੜੀ ਆ ਅਲਰਜੀ ਹੋ ਗਈ ਹੈਗੀ ਆ।
ਸੋ ਇਹ ਪੂਰੇ ਦਾ ਪੂਰਾ ਲੋਟ ਜਿਹੜਾ ਆ ਉਹਨਾਂ ਨੇ ਹੁਣ ਵਰਤਣ ਤੋਂ ਉਸ ਨੂੰ ਬਲੌਕ ਕਰ ਦਿੱਤਾ ਆ। ਸੈਂਟਾ ਕਲਾਰਾ ਕਾਉਂਟੀ ਨੇ 21,800 ਦੇ ਕਰੀਬ ਡੋਜ਼ਸ ਮੋਡਰਨਾ ਲੋਟ 41L20A ਤੋਂ ਲਈਆਂ ਸੀਆਂ। ਟੋਟਲ 3,30,000 ਡੋਜ਼ਸ ਜਿਹੜੀਆਂ ਆ ਇਹ ਪੂਰੀ ਸਟੇਟ ਦੇ ਵਿੱਚ ਵੰਡੀਆਂ ਗਈਆਂ। ਪਰ ਬਾਅਦ ਦੇ ਵਿੱਚ ਹੈਲਥ ਆਫੀਸ਼ੀਅਲਸ ਨੇ ਦੇਖਿਆ ਵੀ ਜਿਨ੍ਹਾਂ ਦੇ ਜਿਹੜੇ ਇਹ ਟੀਕੇ ਲਾਏ ਗਏ ਸੀ ਉਹਨਾਂ ਚੋਂ ਕੁਝ ਲੋਕਾਂ ਦੇ ਜਿਹੜੀ ਆ ਕਾਫੀ ਅਲਰਜੀ ਰਿਐਕਸ਼ਨ ਹੋਇਆ, ਐਨਾਫਿਲੈਕਸਿਸ ਹੋਇਆ, ਤੇ ਉਸ ਨੂੰ ਦੇਖਦੇ ਹੋਏ ਕਹਿੰਦੇ ਵੀ ਹੁਣ ਇਹ ਲੋਟ ਅਸੀਂ ਨਹੀਂ ਵਰਤਾਂਗੇ। ਨਵੇਂ ਜਿਹੜੇ ਲੋਟ ਆ ਡਾਕਟਰ ਐਰਿਕਾ ਐਸਪੈਨ ਜਿਹੜੇ ਹੈਗੇ ਕੈਲੀਫੋਰਨੀਆ ਸਟੇਟ ਐਪੀਡੈਮੀਓਲੋਜਿਸਟ, ਉਹਨਾਂ ਨੇ ਕਿਹਾ ਵੀ ਉੱਥੋਂ ਅਸੀਂ ਵਰਤਾਂਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਾਈਕ ਪੋਂਪੇਓ ਜਿਹੜੇ ਹੈਗੇ ਨੇ, ਆਪਾਂ ਜਾਣਦੇ ਹਾਂ CIA ਦੇ ਵੀ ਇੱਕ ਟਾਈਮ ਦੇ ਉੱਤੇ ਜਿਹੜੇ ਮੁਖੀ ਰਹੇ ਨੇ, ਤੇ ਅਮਰੀਕਾ ਦੇ ਟੌਪ ਡਿਪਲੋਮੈਟ ਜਿਹੜੇ ਹੈਗੇ ਨੇ, ਸੈਕਟਰੀ ਆਫ ਸਟੇਟ, ਉਹ ਜਾਂਦੇ ਜਾਂਦੇ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਆ ਉਹ ਉਹਨਾਂ ਦੇ ਕਹਿ ਲਓ ਵੀ ਪਿੱਠ ਥਾਪੜਦੇ ਹੋਏ ਗਏ ਆ, ਤੇ ਉਹਨਾਂ ਨੇ ਉਹਨਾਂ ਦਾ ਪੂਰਾ ਜਿਹੜਾ ਆ ਸਾਥ ਦਿੱਤਾ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਮਿਲ ਕੇ ਅਮਰੀਕਾ ਨੇ ਆਪਣੀ ਫੋਰਨ ਪਾਲਿਸੀ ਦੇ ਵਿੱਚ ਜਿਹੜਾ ਉਹ ਚੇਂਜਸ ਕੀਤੇ, ਤੇ ਜਿਹੜੇ ਡਿਸੀਜਨਸ ਲਏ ਆ ਉਹ ਅਮਰੀਕਾ ਦੇ ਹੱਕ ਦੇ ਵਿੱਚ ਰਹੇ ਹੈਗੇ ਨੇ। ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਕਹਿੰਦੇ ਵੀ ਮੈਂ ਸੋਚਦਾ ਹਾਂ ਵੀ ਇਤਿਹਾਸ ਸਾਨੂੰ ਚੰਗੇ ਤਰੀਕੇ ਦੇ ਨਾਲ ਉਹ ਯਾਦ ਰੱਖੇਗਾ। ਇਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ US ਕੈਪੀਟਲ ਦੇ ਵਿੱਚ 6 ਜਨਵਰੀ ਨੂੰ ਉੱਥੇ ਜਿਹੜੀ ਹਿੰਸਾ ਵਾਪਰੀ ਸੀ। ਉਸ ਤੋਂ ਬਾਅਦ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਵਿਚਾਰਾਂ ਦੇ ਵਿੱਚ ਥੋੜ੍ਹਾ ਬਹੁਤਾ ਬਦਲਾਵ ਜਿਹੜਾ ਉਹ ਆਇਆ ਹੋ ਸਕਦਾ ਆ, ਪਰ ਕਹਿੰਦੇ ਆ ਵੀ ਇਨ ਦੀ ਐਂਡ ਵੀ ਜਿਹੜੇ ਮਾਈਕ ਪੋਂਪੇਓ ਆ ਉਹਨਾਂ ਨੇ ਟਰੰਪ ਹੋਣਾ ਦਾ ਜਿਹੜਾ ਸਾਥ ਆ ਉਹ ਨਹੀਂ ਛੱਡਿਆ, ਤੇ ਬਿਲਕੁਲ ਇਸ ਤਰੀਕੇ ਦੇ ਨਾਲ ਉਹਨਾਂ ਨੇ ਸਾਥ ਦਿੰਦੇ ਰਹੇ ਆ। ਜੀ, ਅਗਲੀ ਖਬਰ ਵੈਨਜ਼ੂਏਲਾ ਤੋਂ ਆ ਰਹੀ ਆ, ਜਿੱਥੇ ਕਿ ਵੈਨਜ਼ੂਏਲਾ ਦੇ ਜਿਹੜੇ ਡਿਕਟੇਟਰ ਮਦੂਰੋ ਹੈਗੇ ਆ ਉਹਨਾਂ ਨੇ ਬ੍ਰਾਜ਼ੀਲ ਨੂੰ ਕਿਹਾ ਆ ਵੀ ਜਿਹੜੀ ਆਕਸੀਜਨ ਆ ਜਿੰਨੀ ਵੀ ਆ ਉਹ ਆਪਾਂ ਤੁਹਾਡੀ ਹੈਲਪ ਕਰਾਂਗੇ। ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਕਰੋਨਾ ਵਾਇਰਸ ਕਿਸੇ ਨੂੰ ਹੋ ਜਾਂਦੀ ਆ, ਖਾਸ ਕਰਕੇ ਜਿਹਦੇ ਲੰਗਸ 'ਚ ਪਾਣੀ ਭਰ ਜਾਂਦਾ, ਫਿਰ ਉਹਨਾਂ ਨੂੰ ਆਕਸੀਜਨ ਦੀ ਬਹੁਤ ਜ਼ਰੂਰਤ ਹੁੰਦੀ ਆ। ਪਿਛਲੇ ਹਫ਼ਤਿਆਂ 'ਚ ਅਸੀਂ ਦੇਖਿਆ ਸੀ ਕਿਸ ਤਰ੍ਹਾਂ ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜੀ ਆਕਸੀਜਨ ਦੀ ਘਾਟ ਹੋ ਗਈ ਸੀ, ਤੇ ਈਵਨ ਜਿਹੜੀਆਂ ਐਂਬੂਲੈਂਸ ਹੈਗੀਆਂ ਆ ਉਹਨਾਂ ਦੇ ਵਿੱਚ ਜਿਹੜੇ ਨਾਲ ਜਾਂਦੇ ਲੋਕ ਉਹਨਾਂ ਨੂੰ ਕਿਹਾ ਗਿਆ ਸੀ ਵੀ ਜੇ ਕੋਈ ਲੱਗਦਾ ਆ ਵੀ ਬਿਲਕੁਲ ਲਾਸਟ ਸਟੇਜ ਤੇ ਉਹ ਨਹੀਂ ਬਚ ਸਕਦਾ ਤੇ ਉੱਥੇ ਆਕਸੀਜਨ ਨਾ ਵਰਤੋ। ਸੋ ਬਹੁਤ ਹੀ ਇੰਪੋਰਟੈਂਟ ਚੀਜ਼ ਆ। ਇਸ ਨੂੰ ਜਿਹੜਾ ਆ ਬ੍ਰਾਜ਼ੀਲ ਨੂੰ ਜਿਹੜਾ ਆ ਇਸ ਜਿਹੜੀ ਮਦੂਰੋ ਗਵਰਨਮੈਂਟ ਆ ਉਹਨਾਂ ਨੇ ਕਹਿੰਦੇ ਵੀ ਅਸੀਂ ਆਕਸੀਜਨ ਭੇਜ ਰਹੇ ਹੈਗੇ ਆ 3.8 ਮਿਲੀਅਨ ਕਿਊਬਿਕ ਫੀਟ ਟਰੱਕਾਂ ਦੇ ਵਿੱਚ, ਤਾਂ ਕਿ ਜਿਹੜੀ ਬ੍ਰਾਜ਼ੀਲ ਦੀ ਹੈਲਪ ਹੋ ਸਕੇ। ਬ੍ਰਾਜ਼ੀਲ ਦੇ ਵਿੱਚ ਵੀ ਜਿਹੜੀ ਕਰੋਨਾ ਦੇ ਨਾਲ ਲੋਕਾਂ ਦਾ ਬਹੁਤ ਬੁਰਾ ਹਾਲ ਹੈ। ਇਸ ਤੋਂ ਪਹਿਲਾਂ ਵੈਨਜ਼ੂਏਲਾ ਦੇ ਵਿੱਚ ਵੀ ਜਿਹੜੀਆਂ 1,19,000 ਦੇ ਕਰੀਬ ਲੋਕ ਬਿਮਾਰ ਹੋਏ ਸੀ, ਤੇ 1,000 ਤੋਂ ਵੱਧ ਮੌਤਾਂ ਜਿਹੜੀਆਂ ਹੋਈਆਂ ਸੀਆਂ ਕਰੋਨਾ ਵਾਇਰਸ ਦੇ ਨਾਲ। ਜੀ, ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਆ। ਅੱਜ ਇੱਕ ਆਪਾਂ ਜਾਂਦੇ ਜਾਂਦੇ ਆਪਣੇ ਪੰਜਾਬੀ ਕਮਿਊਨਿਟੀ ਨੂੰ ਜਿਹੜੀ ਇੱਕ ਤਰ੍ਹਾਂ ਦਾ ਅਨਾਉਂਸਮੈਂਟ ਹੀ ਕਰਨੀ ਆ, ਖਾਸ ਕਰਕੇ ਜਿਹੜੇ ਬੇਕਰਸਫੀਲਡ 'ਚ ਰਹਿੰਦੇ ਆ। ਸਰੋਤਿਆਂ ਨੂੰ ਯਾਦ ਹੋਊਗਾ ਕਿ ਪਿਛਲੇ ਸਾਲ ਯੂਬਾ ਸਿਟੀ ਏਰੀਏ ਦੇ ਵਿੱਚ ਇੱਕ ਕੋਈ ਅਰਮੀਨੀਅਨ ਮੂਲ ਦੀ ਬੀਬੀ ਤੇ ਇੱਕ ਬੰਦਾ ਜਿਹੜਾ ਆ ਯੂਜ਼ਲੀ ਆਪਣੇ ਜਿਹੜੀਆਂ ਭੈਣਾਂ ਜਾਂ ਮਾਈਆਂ ਆ ਜਦੋਂ ਕਿਤੇ ਸਟੋਰ ਨੂੰ ਜਾਂਦੀਆਂ ਜਾਂ ਬਾਹਰ ਤੁਰਨ ਫਿਰ ਜਾਂਦੀਆਂ ਉਹਨਾਂ ਦੇ ਕੋਲ ਅਪਰੋਚ ਕਰਦੀਆਂ ਸੀ, ਤੇ ਉਹਨਾਂ ਦੇ ਫਿਰ ਉਹ ਜੇ ਕੋਈ ਗਹਿਣਾ ਪਾਇਆ ਆ, ਕੋਈ ਬੰਗ ਪਾਈ ਆ ਜਾਂ ਕੰਨਾਂ 'ਚ ਵਾਲੀਆਂ ਆ, ਉਹ ਖੋਹ ਕੇ ਲੈ ਜਾਂਦੀਆਂ ਸੀ। ਸੋ ਇਸੇ ਤਰ੍ਹਾਂ ਹੁਣ ਬੇਕਰਸਫੀਲਡ ਤੋਂ ਖਬਰ ਆਈ ਆ ਵੀ ਉੱਥੇ ਇੱਕ ਪੰਜਾਬੀ ਮੂਲ ਦਾ ਮੁੰਡਾ ਤੇ ਨਾਲ ਉਹਦੇ ਇੱਕ ਪੰਜਾਬੀ ਕੁੜੀ ਹੈਗੀ ਆ, ਉਹ ਸੇਮ ਕੰਮ ਕਰ ਰਹੇ ਆ ਵੀ ਜੇ ਕੋਈ ਦੇਖਦੇ ਆਪਣੀ ਬਜ਼ੁਰਗ ਮਾਈ ਕੋਈ ਸੈਰ ਕਰ ਰਹੀ ਆ, ਉਹਦੇ ਕੋਲ ਜਾ ਕੇ ਸਤਿ ਸ੍ਰੀ ਅਕਾਲ ਕਰਕੇ ਤਾਂ ਉਹਦਾ ਜਿਹੜਾ ਆ ਕੋਈ ਸੋਨੇ ਦੀ ਚੀਜ਼ ਪਾਈ ਹੋਈ ਆ ਤੇ ਉਹਨੂੰ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹੈਗੇ ਆ। 2 ਇਨਸੀਡੈਂਟਸ ਹੋਈਆਂ ਆ, ਡਿਟੇਲ ਇਹਦੀ ਆ ਰਹੀ ਆ, ਪੁਲਿਸ ਨੂੰ ਵੀ ਦੱਸਿਆ ਗਿਆ ਆ। ਸੋ ਵੀ ਕੈਮਰੇ 'ਚੋਂ ਪਤਾ ਕਰੋ ਕਿਹੜੇ ਹੈਗੇ ਆ, ਤੇ ਉਹ ਕਹਿੰਦੇ ਹੈਗੇ ਪੰਜਾਬੀ ਆ, ਬਿਲਕੁਲ ਪੰਜਾਬੀ ਬੋਲਦੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਬੇਕਰਸਫੀਲਡ ਏਰੀਏ 'ਚ ਸੁਣ ਰਹੇ ਆ, ਪਲੀਜ਼ ਜੇ ਤੁਸੀਂ ਕਦੇ ਵੀ ਕੋਈ ਆਪਣੀ ਭੈਣ ਜਾਂ ਮਾਤਾ ਬਾਹਰ ਸੈਰ ਕਰਨ ਜਾਂਦੇ ਹੈਗੇ ਆ, ਈਵਨ ਬਜ਼ੁਰਗ ਵੀ, ਪਹਿਲੀ ਗੱਲ ਤਾਂ ਸੋਨਾ ਪਾਓ ਨਾ, ਹਨਾ। ਅੱਜ ਕੱਲ੍ਹ ਸੋਨਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਤੇ ਦੂਸਰੇ ਨੰਬਰ ਤੇ ਜੇ ਕਿਸੇ ਨੇ ਪਾਇਆ ਵੀ ਤਾਂ ਬੜਾ ਧਿਆਨ ਰੱਖੋ, ਇਹੀ ਨਾ ਹੋਵੇ ਵੀ ਤੁਹਾਡਾ ਕੰਨ ਵੀ ਜਿਹੜਾ ਉਹ ਪੱਟ ਕੇ ਲੈ ਜਾਣ। ਸੋ ਪੂਰੀ ਤਰ੍ਹਾਂ ਜਿਹੜਾ ਅਲਰਟ ਰਹੋ। ਜੀ ਬਿਲਕੁਲ। ਤੇ ਜਾਣ ਤੋਂ ਪਹਿਲਾਂ ਹਰਜੋਤ ਸਿੰਘ ਜੀ ਇਹ ਵੀ ਦੱਸਦੇ ਜਾਈਏ, ਜਿਹੜਾ ਮੌਸਮ ਦੇ ਵਿੱਚ ਤਬਦੀਲੀ ਕਰਕੇ ਗਰਮੈਸ਼ ਜਿਹੜੀ ਆ ਇਸ ਟਾਈਮ ਠੰਡ ਦੇ ਦੌਰਾਨ ਜਿਹੜੀ ਆ ਦੇਖੀ ਜਾ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਵੀ
ਜਿਹਦੇ ਕਰਕੇ ਕਾਫੀ ਜ਼ਿਆਦਾ ਤੇਜ਼ ਹਵਾਵਾਂ ਦਾ ਜਿਹੜਾ ਆ ਉਹ ਮੌਸਮ ਜਿਹੜਾ ਬਣ ਰਿਹਾ ਆ ਤੇ ਤੇਜ਼ ਹਵਾਵਾਂ ਜਿਹੜੀਆਂ ਉਹ ਵਗ ਸਕਦੀਆਂ ਨੇ, ਖਾਸ ਕਰਕੇ ਇਸ ਵੀਕਐਂਡ ਦੇ ਦੌਰਾਨ। ਨੈਸ਼ਨਲ ਵੈਦਰ ਸਰਵਿਸ ਨੇ ਵਾਰਨਿੰਗ ਜਿਹੜੀ ਦਿੱਤੀ ਆ ਤੇ ਉਹਨਾਂ ਨੇ ਕਿਹਾ ਵੀ 75 ਮੀਲ ਫੀ ਘੰਟੇ ਦੀ ਰਫ਼ਤਾਰ ਤੱਕ ਜਿਹੜੀਆਂ ਹਵਾਵਾਂ ਤੇਜ਼ ਵਗ ਸਕਦੀਆਂ ਨੇ, ਖਾਸ ਕਰਕੇ ਸਿਆਰਾ ਨਵਾਡਾਜ਼, ਫ੍ਰੈਜ਼ਨੋ ਕਾਉਂਟੀ ਇਸ ਵਾਲੇ ਪਾਸੇ। ਕਹਿੰਦੇ ਇਹਦੇ ਕਰਕੇ ਬਿਜਲੀ ਜਾਣ ਦਾ ਵੀ ਖਤਰਾ ਉਹ ਬਣ ਸਕਦਾ ਆ। ਸੋ ਸਾਰੇ ਜਾਣੇ ਇਸ ਚੀਜ਼ ਦਾ ਜਿਹੜਾ ਜ਼ਰੂਰ ਨੋਟਿਸ ਲਿਓ ਤੇ ਆਪਣੀ ਜਿਹੜੀ ਉਹ ਤਿਆਰੀ ਵੀ ਕਰਕੇ ਰੱਖਿਓ ਵੀ ਜੇ ਕਿਤੇ ਬਾਏ ਚਾਂਸ ਬਿਜਲੀ ਜਾਂਦੀ ਆ ਵੀ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਦੀ ਜਿਹੜੀ ਜ਼ਰੂਰੀ ਚੀਜ਼ਾਂ ਜਿਹੜੀਆਂ ਉਹ ਬਣੀਆਂ ਰਹਿਣ। ਸੋ ਟਰੱਕਰਸ ਵੀ ਬਹੁਤ ਪਲੀਜ਼ ਧਿਆਨ ਰੱਖਣ, ਜਿਹੜੇ ਹਾਈਵੇ 99 ਤੇ ਇੱਧਰ ਜਾ ਰਹੇ ਹੈਗੇ ਆ। ਹਵਾ ਬਹੁਤ ਆ ਤੇ ਜੇ ਖਾਲੀ ਟਰੱਕ ਹੋਇਆ ਤੁਹਾਨੂੰ ਪਤਾ ਵੀ ਝੋਲ ਬਹੁਤ ਮਾਰਦਾ ਤਾਂ ਫਿਰ ਕਈ ਵਾਰੀ ਉਲਟ ਵੀ ਜਾਂਦੇ। ਸੋ ਪਲੀਜ਼ ਵੈਦਰ ਜ਼ਰੂਰ ਚੈੱਕ ਕਰੋ ਜੀ। ਤੇ ਅੱਜ ਛੁੱਟੀ ਹੋਣ ਕਰਕੇ, ਫੈਡਰਲ ਛੁੱਟੀ ਹੋਣ ਕਰਕੇ ਸਟਾਕ ਮਾਰਕੀਟ ਜਿਹੜੀ ਉਹ ਬੰਦ ਰਹੀ ਹੈਗੀ ਆ। ਤੇ ਓਵਰਆਲ ਜੇ ਹਰਜੋਤ ਸਿੰਘ ਜੀ ਆਪਾਂ ਦੱਸਦੇ ਜਾਈਏ ਤਾਂ ਅੱਜ ਸੋਨੇ ਦੀ ਕੀਮਤ $1839 ਪ੍ਰਤੀ ਆਉਂਸ ਰਹੀ ਜੀ। $1 ਦੀ ਕੀਮਤ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 73 ਰੁਪਏ 16 ਪੈਸੇ ਦੇ ਬਰਾਬਰ ਰਹੀ ਆ। ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।